ਤੂੰ ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ, ਉਹਨਾਂ ਦਿੱਲੀ ਵਿੱਚ ਪਾਤੇ ਇੱਕ ਸ਼ਹਿਰੇ ਸੁੱਕਣੇ, ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ। ਗੱਲ ਕਰੀਏ ਜੇ ਇਸ ਵੇਲੇ ਦੇ ਕਿਸਾਨ ਪ੍ਰੋਟੈਸਟ ਦੀ ਜੋ ਦਿੱਲੀ ਦੇ ਵਿੱਚ ਜਾਰੀ ਹੈ, ਤੇ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇ ਜਿਸ ਨੇ ਇਸ ਪ੍ਰੋਟੈਸਟ ਬਾਰੇ ਨਾ ਸੁਣਾ ਹੋਵੇ। ਸਦੀਆਂ ਦੀ ਕਿਸਾਨ ਦੀ ਤਾਰੀਖ ਦੇ ਵਿੱਚ, ਕਿਸਾਨੀ ਦੀ ਲਹਿਰ ਦੇ ਵਿੱਚ ਸ਼ਾਇਦ ਇਹ ਮੇਰੇ ਦੇਖਣ ਦੇ ਵਿੱਚ ਇਹ ਪਹਿਲੀ ਮੂਵਮੈਂਟ ਹੈ ਜੋ ਇਸ ਹੱਦ ਤੱਕ ਅੱਗੇ ਵਧੀ ਹੈ, ਔਰ ਇਹਦੇ ਵਿੱਚ ਲੱਖਾਂ ਕਿਸਾਨ ਉਹ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹਨ, ਔਰ ਜਿਹੜੇ ਸ਼ਾਮਿਲ ਨਹੀਂ ਇਹਨਾਂ ਦੀ ਆਵਾਜ਼ ਸੋਸ਼ਲ ਮੀਡੀਆ 'ਤੇ ਔਰ ਜਿੱਥੇ ਬੈਠੇ ਹਨ ਇਹਨਾਂ ਦੀ ਆਵਾਜ਼ ਬਣ ਕੇ ਬੈਠੇ ਹਨ। ਪਿਛਲੇ ਦਿਨੋਂ ਰਣਜੀਤ ਬਾਵਾ ਹੋਰੇ ਜਿਹੜੇ ਕਿ ਮਸ਼ਹੂਰ ਚੜ੍ਹਦੇ ਪੰਜਾਬ ਦੇ ਪੰਜਾਬੀ ਗਾਇਕ ਹਨ, ਉਹਨਾਂ ਨੇ ਇੱਕ ਗੀਤ ਰਿਲੀਜ਼ ਕੀਤਾ ਕਿਸਾਨੀ ਲਹਿਰ ਨੂੰ ਮੱਦੇ-ਨਜ਼ਰ ਰੱਖਦੇ ਹੋਏ ਇਸ ਪਰਸਪੈਕਟਿਵ ਦੇ ਵਿੱਚ, ਔਰ ਉਹ ਗੀਤ ਸੀ ਬੋਲਦਾ ਪੰਜਾਬ ਦੇ ਨਾਂ ਦੇ ਨਾਲ। ਬੋਲਦਾ ਪੰਜਾਬ ਦੇ ਨਾਲ ਜਦੋਂ ਉਹਨਾਂ ਨੇ ਗੀਤ ਰਿਲੀਜ਼ ਕੀਤਾ ਹੈ ਤੇ ਉਹਦੇ ਚਾਹਣ ਵਾਲੇ ਇਤਨੇ ਸਨ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਨੂੰ ਕੋਈ ਇਸ ਵੇਲੇ ਤੱਕ 8 ਮਿਲੀਅਨ ਲੋਕ YouTube ਤੇ ਵੇਖ ਚੁੱਕੇ ਹਨ। ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਨੂੰ ਕਿਉਂ ਦੇਖਿਆ, ਇਹਦੀ ਇੱਕ ਖਾਸ ਵਜ੍ਹਾ ਹੈ ਜਿਹੜੀ ਅਸੀਂ ਅੱਜ ਤੁਹਾਨੂੰ ਦੱਸਦੇ ਜਾਂਦੇ ਹਾਂ। ਉਹਦੇ ਵਿੱਚ ਜਿਹੜਾ ਉਹ ਦਿੱਲੀ ਵਾਲੀਏ ਨੂੰ ਮੁਖਾਤਬ ਕਰਦੇ ਹਨ ਰਣਜੀਤ ਬਾਵਾ ਹੋਰੀ, ਉਹ ਦਿੱਲੀ ਵਾਲੀਏ ਕੌਣ ਹੈ ਇਹ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ। ਉਹਦਾ ਮੈਨੂੰ ਲੱਗਦਾ ਪਾਗਲ ਔਰਤ ਆ। ਤੇ ਦੋਸਤੋ ਉਹ ਦਿੱਲੀ ਯਾਨੀ ਕਿ ਹਿੰਦੀ ਦੀ ਮਸ਼ਹੂਰ ਫਿਲਮਾਂ ਦੀ ਅਦਾਕਾਰਾ ਕੰਗਨਾ ਦੇ ਹੁਣ ਅਸੀਂ ਦੱਸਦੇ ਜਾਈਏ ਕਿ ਕੰਗਨਾ ਨੇ ਕਿਹਾ ਕਿ ਜਿਸ ਦੀ ਵਜ੍ਹਾ ਤੋਂ ਇਤਨਾ ਐਗਰੈਸ਼ਨ ਸ਼ੋਅ ਕੀਤਾ ਗਿਆ ਵੀਡੀਓ ਦੇ ਵਿੱਚ ਵੀ, ਔਰ ਵੀਡੀਓ ਦੇ ਨਾਲ ਨਾਲ ਬਾਕੀ ਜਿਤਨੇ ਲਿਰਿਕਸ ਹਨ ਉਹਨਾਂ ਦੇ ਵਿੱਚ ਬਿਲਕੁਲ ਇਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਅੰਦਰ ਮੁਜ਼ਾਮਤੀ ਰੰਗ ਜਿਸ ਤਰੀਕੇ ਦੇ ਨਾਲ ਭਰਿਆ ਗਿਆ, ਉਹ ਮੁਜ਼ਾਮਤੀ ਰੰਗ ਇੱਕ ਤੇ ਮੋਦੀ ਸਰਕਾਰ ਦੇ ਖਿਲਾਫ ਹੈ, ਜਿਹੜੀਆਂ ਉਹਨਾਂ ਦੀ ਪਾਲਿਸੀਜ਼ ਹਨ ਉਹਨਾਂ ਦੇ ਖਿਲਾਫ ਹੈ, ਔਰ ਤਬਾਹ ਹੁੰਦੀ ਹੋਈ ਖੇਤੀ ਜਿਹੜੀ ਹੈ ਉਸ ਨੂੰ ਦੇਖਦੇ ਆ ਉਹਦੇ ਅੰਦਰ ਐਗਰੈਸ਼ਨ ਸ਼ੋਅ ਹੋ ਰਹੀ ਹੈ। ਲੇਕਿਨ ਉਹਦੇ ਨਾਲ ਨਾਲ ਜਿਹੜੇ ਕੰਗਨਾ ਰਣਾਵਤ ਦਾ ਇੱਕ ਸਟੇਟਮੈਂਟ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਅਗਰ ਇਹ ਖੇਤੀ ਇਤਨੀ ਹੀ ਬਿਹਤਰ ਹੈ, ਅਗਰ ਇਸ ਖਿੱਤੇ ਦੇ ਵਿੱਚ ਜ਼ਰਾਅਤ ਇਤਨੀ ਹੀ ਬਿਹਤਰ ਹੈ ਤੇ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਹਨ। ਬੜੀ ਅਜੀਬ ਸਟੇਟਮੈਂਟ ਹੈ ਕਿ ਜਿੱਥੇ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਬਜਾਏ ਕਿ ਉਹਦੀ ਵਜ੍ਹਾ ਨੂੰ ਜਾਣਨ ਦੀ, ਉਹਨਾਂ ਨੂੰ ਮਜ਼ੀਦ ਉਹਨਾਂ ਦੇ ਹਾਲਾਤ ਬਿਹਤਰ ਕਰਨ ਨੂੰ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹੈ। ਇਹਦਾ ਮਤਲਬ ਹੈ ਕਿ ਕਿਸਾਨੀ ਨੂੰ ਮਜ਼ੀਦ ਤਬਾਹ ਬਰਬਾਦ ਕੀਤਾ ਜਾਵੇ, ਔਰ ਉਹਦੀ ਤਬਾਹੀ ਔਰ ਬਦਹਾਲੀ ਦੇ ਵਿੱਚ ਮਜ਼ੀਦ ਕਿਸਾਨ ਖੁਦਕੁਸ਼ੀਆਂ ਕਰਨ। ਜਿਹੜੀ ਸੁਸਾਈਡ ਕਮਿਟ ਹੋ ਰਹੀ ਹੈ ਇਹਦੇ ਪਿੱਛੇ ਕੋਈ ਆਮ ਇਨਸਾਨ ਉਹ ਕਿਸ ਤਰ੍ਹਾਂ ਸੋਚ ਸਕਦਾ ਹੈ ਕਿ ਇਸ ਦੇ ਪਿੱਛੇ ਸਟੇਟ ਦਾ ਫੇਲੀਅਰ ਨਹੀਂ ਹੈ। ਇਹ ਖੁਦਕੁਸ਼ੀ ਬਜ਼ਾਤੇ ਖੁਦ ਕਿਸੇ ਵੀ ਸਟੇਟ ਦਾ ਫੇਲੀਅਰ ਹੈ, ਉਹ ਜਿੱਥੇ ਵੀ ਹੋਵੇ। ਸੋ ਇਸ ਤਰ੍ਹਾਂ ਦੇ ਪੜ੍ਹੇ ਲਿਖੇ ਲੋਕਾਂ ਨੂੰ, ਖਾਸ ਸ਼ੋਬਿਜ਼ ਦੇ ਲੋਕਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ, ਜਿਨ੍ਹਾਂ ਨੂੰ ਤੁਹਾਨੂੰ ਪੂਰੀ ਦੁਨੀਆ ਚਾਹੁੰਦੀ ਹੈ, ਤੁਹਾਡੇ ਦੇਖਣ ਵਾਲੇ ਲੋਕ ਹੁੰਦੇ ਨੇ, ਉਹਨਾਂ ਵੱਲੋਂ ਇਸ ਤਰ੍ਹਾਂ ਦੀ ਸਟੇਟਮੈਂਟ ਆਉਣਾ ਇਹ ਬੇਵਕੂਫੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਫਿਰ ਉਹਨਾਂ ਨੇ ਇੱਥੇ ਬਸ ਨਹੀਂ ਕੀਤੀ, ਇਸ ਤੋਂ ਅੱਗੇ ਉਹਨਾਂ ਨੇ ਜਿਹੜੇ ਪੰਜਾਬੀ ਬਾਬੇ ਉੱਥੇ ਬੈਠੇ ਸਨ ਉਹਨਾਂ ਨੂੰ ਦਹਿਸ਼ਤਗਰਦਾਂ ਦੇ ਨਾਲ ਉਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਟੈਰਰਿਸਟ ਕਿਹਾ। ਬੜੀ ਤਕਲੀਫ ਦੀ ਗੱਲ ਹੈ ਕਿ ਜਦੋਂ ਵੀ ਕਿਸੇ ਨੂੰ ਕੋਈ ਐਜੀਟੇਸ਼ਨ ਇਸ ਤਰੀਕੇ ਦੀ ਚੱਲਦੀ ਹੈ ਤੇ ਹਿੰਦੀ ਮੀਡੀਆ ਹੋਵੇ ਜਾਂ ਹਿੰਦੀ ਮਾਈਂਡਸੈਟ ਹੈ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਤੋਂ ਅੱਤਗਰਦੀ ਦੇ ਨਾਲ ਜੋੜਿਆ। ਲੇਕਿਨ ਹਿਸਟਰੀ ਇਸ ਤੋਂ ਹਟ ਕੇ ਹੈ। ਹਿਸਟਰੀ ਅਗਰ ਉਸ ਪੰਜਾਬ ਦੀ ਦੇਖੀਏ ਤੇ ਅੱਤਗਰਦੀ ਹਮੇਸ਼ਾ ਉਸ ਸਟੇਟ ਵੱਲੋਂ ਹੋਈ ਹੈ। ਉਹ ਸਟੇਟ ਭਲੇ ਮੋਦੀ ਸਰਕਾਰ ਦੀ ਹੋਵੇ, ਭਲੇ ਕਾਂਗਰਸ ਦੀ ਹੋਵੇ, ਔਰ ਉਹਦੇ ਵਿੱਚ ਅਸੀਂ ਵਾਕਿਆ ਦੇਖੀਏ ਤੇ 84 ਜਿਹੜਾ ਵਾਪਰਿਆ ਹੈ ਪੰਜਾਬੀਆਂ ਦੇ ਉੱਪਰ, ਉਸ ਨੂੰ ਤਾਂ ਸਦੀਆਂ ਨਹੀਂ ਪੰਜਾਬੀ ਭੁੱਲਣਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਦਾ ਕਤਲਾਮ ਕੀਤਾ ਗਿਆ। ਔਰ ਉਸ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਮਰਦੀ ਹੈ, ਇੰਦਰਾ ਗਾਂਧੀ ਦੇ ਮਰਨ 'ਤੇ ਜੋ ਦਿੱਲੀ ਦੇ ਅੰਦਰ ਇਹਨਾਂ ਸਿੱਖ ਵੀਰਾਂ ਦਾ ਕਤਲਾਮ ਹੁੰਦਾ ਹੈ, ਉਹਨਾਂ ਨੂੰ ਪੂਰੀ ਦੁਨੀਆ ਜਾਣਦੀ ਹੈ। ਸੋ ਅੱਤਗਰਦੀ ਹਮੇਸ਼ਾ ਇੰਡੀਅਨ ਸਟੇਟ ਵੱਲੋਂ ਹੋਈ ਹੈ, ਔਰ ਇਸ ਅੱਤਗਰਦੀ ਦਾ ਨਿਸ਼ਾਨਾ ਉੱਥੋਂ ਦਾ ਪੰਜਾਬੀ ਕਿਸਾਨ ਬਣਾ ਹੈ। ਉਹ ਪੰਜਾਬੀ ਕਿਸਾਨ ਸਿੱਖ ਹੈ, ਉਹ ਪੰਜਾਬੀ ਕਿਸਾਨ ਮੁਸਲਿਮ ਹੈ, ਉਹ ਪੰਜਾਬੀ ਕਿਸਾਨ ਹਿੰਦੂ ਹੈ ਜਾਂ ਕਿਸੇ ਵੀ ਧਰਮ ਦੇ ਨਾਲ ਤਾਲੁਕ ਰੱਖਦਾ ਹੈ, ਹਮੇਸ਼ਾ ਅੱਤਗਰਦੀ ਦਾ ਨਿਸ਼ਾਨਾ ਪੰਜਾਬ ਵਾਸੀ ਨੂੰ ਬਣਾਇਆ ਗਿਆ। ਔਰ ਯਕੀਨਨ ਇਹਦੇ ਵਿੱਚ ਸਿੱਖੀ ਦੇ ਨਾਲ ਜੁੜੇ ਹੋਏ ਸਿੱਖ ਮਜ਼ਹਬ ਦੇ ਲੋਕ ਉਹ ਵੱਡੀ ਤਾਦਾਦ ਦੇ ਵਿੱਚ ਹਨ। ਇਸ ਲਈ ਡਾਇਰੈਕਟ ਜਦੋਂ ਵੀ ਉੱਥੇ ਪੰਜਾਬੀ ਦੀ ਗੱਲ ਹੁੰਦੀ ਹੈ ਤਾਂ ਇਟਸ ਮੀਨ ਕਿ ਉਹ ਸਿੱਖੀ ਨੂੰ ਮੁਖਾਤਿਬ ਕੀਤਾ ਜਾ ਰਿਹਾ ਹੁੰਦਾ ਹੈ। ਸੋ ਕੰਗਨਾ ਰਣਾਵਤ ਦੇ ਖਿਲਾਫ ਇਹ ਗੀਤ ਆਇਆ ਜਿਹੜਾ ਬਿਲਕੁਲ ਅਸੀਂ ਸਰਾਹੁੰਦੇ ਹਾਂ, ਔਰ ਇਸ ਨੂੰ ਆਉਣਾ ਚਾਹੀਦਾ ਸੀ।